बिस्मिल्लाहिर्रहमानिर्रहीम। नाज़रीन इकराम अस्सलाम वालेकुम। मैं जनाब इफ्तार ते तुसीं देखदे पे हो पिंड दीयां गल्लां। ते अज मेरे कोल दो मेहमान ने ते दोने जिहड़े ने अज असीं दस्सांगे खरास दे मतलब ते काले इंजन दे मतलब कि दोने किस तरह आटा पीण दे कम्म आउंदे सी ते इन्हां दा तरीकाकार की सीगा। ते मेरे दोनों मेहमान इस मतलब डिस्कस करनगे ते गल्लां बहुत जबरदस्त किस्म दियां तुसीं मुड़ तो लैके एंड ताईं देखणियां। ते जनाब तुसीं इदां दस्सो पहले खरास दे मतलब दस्सो कि खरास ते लोग आटे दाने लैके आउंदे सीगे जी जी ते वो किस तरह पीसिया जांदा सी वो यानी सारा तरीकाकार किवें दा सीगा। ਖਰਾਸ ਤੇ ਲੋਕ ਆਉਂਦੇ ਹੁੰਦੇ ਸੀਗੇ ਜੋਗਾਂ ਆਪਣੀਆਂ ਲੈ ਕੇ ਢੱਗੇ ਲੈ ਕੇ। अच्छा ਉਹਨਾਂ ਨੇ ਦਾਣੇ ਲੈ ਕੇ ਆਉਣੇ ਆਪਣੇ, ਯਾਨੀ ਕਿ ਢੱਗੇ ਆਪਣੇ ਲੈ ਕੇ ਆਉਣੇ, अच्छा ਲਿਆ ਕੇ ਉਹਨਾਂ ਨੇ अच्छा ਖਰਾਸ ਜੋੜਨੇ। ਹੁੰਦਾ ਕਿਵੇਂ ਕਦਾ ਸੀ ਇਹ ਮਤਲਬ ਇਹਦੇ ਮਤਲਬ ਥੋੜੀ ਜ਼ਰਾ ਨਾ ਉਹ ਸਾਈਡਾਂ ਤੇ ਦੋ ਚੰਨੇ ਜਿਹੇ ਬਣੇ ਹੁੰਦੇ ਸੀਗੇ, ਉਹਦੇ ਉੱਤੇ ਇੱਕ ਰੱਖੀ ਹੁੰਦੀ ਸੀ ਲੱਕੜ, अच्छा ਉਹਦੇ ਵਿੱਚ ਦੋ ਪੁੜ ਹੁੰਦੇ ਸਨ अच्छा ਤੇ ਉਹ ਫਿਰ ਉਹਨਾਂ ਦੇ ਚੱਕਲੀ ਇੱਕ ਲੱਗੀ ਹੁੰਦੀ ਸੀ ਗੋਲ, ਉਹਦੇ ਵਿੱਚ ਹੁੰਦਾ ਸੀਗਾ ਯਾਨੀ ਕਿ ਜਿੱਦਾਂ ਐਕਸਲ ਹੁੰਦਾ ਹੈ हाँ हाँ ਇਸ ਤਰ੍ਹਾਂ ਕਿ ਉਹਦੇ ਉੱਤੇ ਕਾਂਜਣ ਇੱਕ ਰੱਖੀ ਹੁੰਦੀ ਸੀ, ਉਹਦੇ ਵਿੱਚ ਫਿਰ ਗਾਦੀ ਜਿੱਦਾਂ ਬੇਲਣੇ ਦੀ ਪਾਈ ਹੁੰਦੀ ਆ, अच्छा एक ਇਸ ਤਰ੍ਹਾਂ ਪਾ ਕੇ ਕਾਂਜਣ ਕਿਹਨੂੰ ਕਵਾਂਗੇ ਆਪਾਂ ਕਾਂਜਣ ਜਿਹੜੀ ਉੱਤੇ ਰੱਖੀ ਹੁੰਦੀ ਲੱਕੜੀ, ਉਹਦੇ ਵਿੱਚ ਜਿਹੜਾ ਹੁੰਦਾ ਸੀ ਸਟੀਰ ਉੱਤੇ ਜਿਹੜਾ ਪਾਇਆ ਹੁੰਦਾ। ਅੱਛਾ ਦੇ ਵਿੱਚੋਂ ਦੀ ਫਿਰ ਇਸ ਤਰ੍ਹਾਂ ਜਿਸ ਤਰ੍ਹਾਂ ਇਸ ਚੱਕੀ ਦੀ ਹੁੰਦੀ ਹੈ ਨਾ ਉੱਤੇ ਬਣੀ ਹੋਈ ਕੜਾਈ ਜੀ, ਜਿਹਦੇ ਵਿੱਚ ਮਤਲਬ ਦਾਣੇ ਦਾਣੇ ਪਾਈ ਦੇ। ਅੱਛਾ ਇਹ ਸਾਰੇ ਦੇ ਉੱਤੇ ਇੱਕ ਲੱਗਾ ਹੁੰਦਾ ਸੀ ਆ ਜੀ ਪੋੜ ਲੱਗੇ ਹੋਣੇ ਨਾ, ਵਿੱਚ ਡਬਲ ਪੋੜ ਹੋਣੇ, ਉਹਨਾਂ ਦੇ ਉੱਤੇ ਇੱਕ ਕੜਾਈ ਹੋਣੀ, ਉਸ ਦੇ ਵਿੱਚ ਦਾਣੇ ਸੱਟ ਦੇਣੇ, ਦਾਣੇ ਉਹਦੇ ਸੁੱਟ ਦੇਣੇ ਤੇ ਢੱਗੇ ਲਾ ਦੇਣੇ, ਜੋੜ ਦੇਣੇ, ਢੱਗਿਆਂ ਨੇ ਫਿਰ ਤੁਰੇ ਰਹਿਣਾ ਤੇ ਦਾਣੇ ਯਾਨੀ ਕਿ ਥੋੜੇ ਥੋੜੇ ਥੱਲੇ ਜਾਂਦੇ ਰਹਿਣੇ। ਅੱਛਾ ਜਿਹੜੇ ਉਹ ਥੱਲੇ ਪੀਸ ਦੇਣ ਵਾਲੀਆਂ ਛਾਵਾਂ ਸੀ ਜੀ ਉਹ ਕਿਹੜੀਆਂ ਛਾਵਾਂ ਸੀਗੀਆਂ, ਯਾਨੀ ਉਹ ਪੱਥਰ ਤਰ੍ਹਾਂ ਪੱਥਰ ਦੇ ਪੋੜ ਹੁੰਦੇ ਨੇ। ਅੱਛਾ ਉਹਨਾਂ ਨੂੰ ਕੀ ਕਹਿੰਦੇ ਸੀ? ਪੋੜ ਕਹਿੰਦੇ ਨੇ, ਪੋੜ ਕਹਿੰਦੇ ਸੀ ਜੀ, ਗੋਲ ਹੁੰਦੇ ਆ ਪੱਥਰ ਦੇ। ਠੀਕ ਹੋ ਗਿਆ। ਉਹ ਫਿਰ ਥੋੜੇ ਥੋੜੇ ਦਾਣੇ ਵਿੱਚ ਪਈ ਜਾਣੇ ਤੇ ਉਹਨਾਂ ਨੇ ਪੀਸ ਹੋਈ ਜਾਣਾ, ਦਾਣਿਆਂ ਨੇ ਤਾਂ ਥੱਲੇ ਹੁੰਦੀ ਹੈ ਇੱਕ ਬਣਾਈ ਹੋਈ ਕੜਾਈ ਜੀ, ਉਹਦੇ ਵਿੱਚ ਆਟਾ ਪਈ ਜਾਣਾ, ਆਟਾ ਉਹਦੇ ਵਿੱਚ ਥੈਲੇ 'ਚ ਪਈ ਜਾਣਾ। ਸਹੀ ਹੈ। ਉਹਦੇ ਵਿੱਚੋਂ ਫਿਰ ਥੈਲੇ ਦੇ ਵਿੱਚ ਪਾ ਲੈਣਾ ਆਟਾ। ਠੀਕ ਹੋ ਗਿਆ। ਅੱਛਾ ਉਹਨਾਂ ਨੇ ਆਪਣਾ ਆਟਾ ਪੀ ਲੈਣਾ, ਹਾਂਜੀ ਪੀ ਕੇ ਤੇ ਆਪਣੀ ਜੋ ਕੱਢ ਲੈਣੀ ਤੇ ਮਾਲਕ ਨੂੰ ਜਿਹੜਾ ਖਰਾਸ ਹੁੰਦਾ ਸੀਗਾ ਉਹਨੂੰ ਕੋਈ 2 ਕਿਲੋ ਆਟਾ ਦੇ ਦੇਣਾ। ਯਾਨੀ ਉਹ ਜਿਹਦਾ ਖਰਾਸ ਬਣਿਆ ਸੀਗਾ ਜਿਹਨੇ ਆਟਾ ਦਾਣੇ ਲਿਆਉਣੇ ਪਸੰਦ ਹੋਣੇ, ਆਪਣਾ ਜੋਗ ਜਾਂ ਢੱਗੇ ਲਈ ਆਉਣੇ, ਉਹ ਜੋੜ ਦੇਣੇ ਖਰਾਸ ਤੇ ਜਿਹਨੇ ਖਰਾਸ ਲਾਇਆ ਹੁੰਦਾ ਸੀ ਉਹਨੂੰ 1.5 ਕਿਲੋ ਜਾਂ ਜਿਹੜੀ ਵੀ ਉਸ ਟਾਈਮ ਦੀ ਉਹਦੀ ਬਣਦੀ ਸੀ ਮਜ਼ਦੂਰੀ ਉਹ ਉਹਨੂੰ ਦੇ ਦੇਣੀ ਤੇ ਆਪਣੇ ਢੱਗੇ ਕੱਢ ਲੈਣੇ ਖਰਾਸ ਤੋਂ ਤੇ ਆਟਾ ਲੈ ਜਾਣਾ। ਸਹੀ ਹੈ ਜੀ। ਤੇ ਬੋਰਾ ਗਾੜੀ ਲੱਗਾ ਹੁੰਦਾ ਸੀ, ਉਹਦੇ ਵਿੱਚ ਇੱਕ ਮੋਹਰਾ ਖਲੋਤਾ ਹੁੰਦਾ ਸੀ, ਮੋਹਰੇ ਦੇ ਨਾਲ ਉਹਨੂੰ ਨੱਪੀ ਜਾਣਾ ਤਾਂ ਕਿ ਆਟਾ ਉੱਤੇ ਬਾਹਰ ਡੁੱਲੇ ਨਾ, ਨੱਪੀ ਜਾਣਾ ਤਾਂ ਆਟਾ ਆਈ ਜਾਣਾ, ਉਹ ਬੋਰਾ ਭਰ ਜਾਣਾ ਜਿਸ ਵੇਲੇ ਦਾਣੇ ਮੁੱਕ ਜਾਣੇ। ਜੋ ਇਹ ਕਿੰਨੇ ਕਰਸੇ ਦੀ ਪਹਿਲੇ ਦੀ ਗੱਲ ਆ ਭਲਾ, ਅੱਜ ਤੋਂ ਕਿੰਨਾ ਚਿਰ ਹੋ ਗਿਆ? ਸ਼ਬੀਰ ਸਾਹਿਬ ਇਹ ਤਕਰੀਬਨ ਯਾਨੀ ਸਨ ਜਦੋਂ ਮੈਂ ਦੇਖਿਆ ਵਾ ਸਨ 70 ਤੋਂ ਤੁਰ ਕੇ ਸਨ 80 85 ਤੱਕ ਯਾਨੀ ਇਹ ਖਰਾਸ ਚੱਲਦੇ ਰਹੇ। ਅੱਛਾ ਉਹ ਜਿਹੜੇ ਤੁਮ ਆਵਾਜ਼ ਕਰਦਾ ਹੁੰਦਾ ਸੀ ਕਾਲਾ ਇੰਜਣ ਉਹ ਇੱਕ ਪਿੰਡ 'ਚ ਚੱਲਦਾ ਹੁੰਦਾ ਸੀ, ਦੂਸਰੇ ਪਿੰਡ ਵਿੱਚ ਸੁਣ ਜਾਂਦੀ ਸੀ ਆਵਾਜ਼। ਉਹ ਇਤੋਂ ਕਿੰਨੇ ਚਿਰ ਦੇ ਵਿੱਚ ਬਾਅਦ ਦੇ ਵਿੱਚ ਆਇਆ? ਉਹ ਯਾਨੀ ਕਿ ਤਕਰੀਬਨ ਸਨ 73 74 ਦੇ ਵਿੱਚ ਮੈਂ ਦੇਖਿਆ ਵਾ। ਖਰਾਸ ਵੀ ਲੱਗੇ ਹੁੰਦੇ ਸੀ ਕਿਤੇ ਸਨ 73 74 ਦੇ ਵਿੱਚ ਉਹ ਕਾਲੇ ਤੇਲ ਵਾਲੇ ਇੰਜਣ ਆ ਗਏ। ਉਹ ਕਾਲੇ ਤੇਲ ਦੇ ਉੱਤੇ ਉਹਨਾਂ ਨੇ ਉਹੀ ਚੱਕੀ ਲਾ ਲਈ। ਸਹੀ ਚੱਕੀ ਲਾ ਲਈ, ਫਿਰ ਪਟਾ ਚਾੜ ਦੇਣਾ, ਇੰਜਣ ਨੇ ਚੱਲਣਾ, ਬੰਦੇ ਨੇ ਗੇੜਾ ਦੇਣਾ, ਇੰਜਣ ਪਟਾਸ ਨਾਲ ਉਹ ਇੱਥੇ ਚੱਲਦਾ ਰਿਹਾ ਜੀ ਆਪਣੇ ਚੱਕ ਦੇ ਵਿੱਚ, 46 ਚੱਕ ਦੇ ਵਿੱਚ। ਸਹੀ ਹੈ। ਉਹ ਲੱਗਾ ਸੀ ਜੀ ਇੰਜਣ ਵਾਲਿਆਂ ਨੇ ਲਾਇਆ ਸੀਗਾ, ਯਾਨੀ ਕਿ ਮਨੀਰ ਚੱਕੀ ਵਾਲਿਆਂ ਨੇ ਜਿਹਨੇ ਹੁਣ ਚੱਕੀ ਲਾਈ ਆ ਉਹਨਾਂ ਨੇ ਲਾਇਆ ਸੀਗਾ, ਉਹਨਾਂ ਦੇ ਵਾਲ ਸਾਹਿਬ ਹੋਣਾ ਨੇ ਪਹਿਲੇ ਉਹ ਲਗਾ ਸੀਗਾ। ਤੇ ਉਸ ਤੋਂ ਬਾਅਦ ਚ ਹੁਣ ਬੰਦੇ ਉਹ ਦੇਖੋ ਕੈਸਾ ਸੀਗਾ ਕਿ ਉਹ ਏਡਾ ਸਾਰਾ ਨਾ ਉਹ ਇੱਕ ਹੁੰਦਾ ਸੀ ਉਹ ਗੋਲ ਜਿਹਾ ਵੱਡਾ ਸਾਰਾ ਵੀਲ ਹੁੰਦਾ ਸੀ, ਵੀਲ ਉਹਨੂੰ ਘੁਮਾਉਂਦਾ ਸੀ। ਸਹੀ ਤੇ ਉਹਦੇ ਉੱਤੇ ਕਈਆਂ ਲੋਕਾਂ ਨੇ ਆਰੇ ਵੀ ਲਾਏ ਹੋਏ ਸੀ ਲੱਕੜੀ ਦੇ। ਹਾਂਜੀ ਫਿਰ ਦੂਸਰੇ ਮਤਲਬ ਪੱਟਾ ਚੜਾ ਦੇਣਾ। ਹਾਂਜੀ ਕਾਫੀ ਸਾਰੇ ਹੋਰ ਵੀ ਔਜ਼ਾਰ ਇਸਤੇਮਾਲ ਹੁੰਦੇ ਸੀਗੇ ਇਸ ਟਾਈਪ ਦੇ। ਹਾਂਜੀ ਯਾਨੀ ਉਹ ਮਿਰਚਾਂ ਪੀਸਣੀਆਂ, ਆਟਾ ਪੀਸਣਾ, ਸਾਰੀਆਂ ਚੱਕੀਆਂ ਲੱਗਦੀਆਂ, ਫਿਰ ਉਹ ਰੂੰ ਪਿੰਜਣਾ, ਫਿਰ ਉਹ ਕੋਲੂ ਲਾਉਣਾ, ਇਹ ਸਾਰੇ ਮਤਲਬ ਇਹਦੇ ਬਾਅਦ ਦੇ ਵਿੱਚ ਤਰੱਕੀ ਹੋਈ ਤੇ ਇਦਾਂ ਦੀਆਂ ਚੀਜ਼ਾਂ ਸਾਰੀਆਂ ਜਿਹੜੀਆਂ ਆ ਗਈਆਂ। ਅੱਛਾ ਉਸ ਦੌਰ ਦੇ ਵਿੱਚ ਤੇ ਹੁਣ ਦੇ ਦੌਰ ਦੇ ਵਿੱਚ ਲੋਕਾਂ ਦਾ ਰਵੱਈਏ ਦੇ ਵਿੱਚ ਕਿਸ ਤਰ੍ਹਾਂ ਦੇ ਬਦਲਾਅ ਆਏ ਆ, ਇਹਦੇ ਮਤਲਬ ਜ਼ਰਾ ਦੱਸੋ। ਹੁਣ ਲੋਕ ਤਰੱਕੀ ਕਰ ਗਏ। ਸਹੀ ਹੈ।
ਪੈਸਾ ਆਮ ਹੁੰਦਾ ਗਿਆ। ਹਾਂਜੀ ਲੋਕਾਂ ਨੇ ਬਿਜਲੀ ਤੇ ਚੱਕੀਆਂ ਲਾ ਲਈਆਂ। ਹਾਂਜੀ ਕੁਛ ਹੁਣ ਉਹ ਤੋਂ ਬਾਅਦ ਬਿਜਲੀ ਦੀਆਂ ਤੋਂ ਬਾਅਦ ਫਿਰ ਸ਼ਮਸੀ ਤਵਾਨਾਈ ਆ ਪਲੇਟਾਂ ਆਈਆਂ, ਚੱਕੀਆਂ ਆ ਗਈਆਂ। ਹਾਂਜੀ ਹਾਂਜੀ ਤਰੱਕੀ ਹੁੰਦੀ ਜਾ ਰਹੀ ਹੈ ਜੀ ਥੋੜਾ ਜਿਹਾ ਮੁਫਤ ਕੰਮ ਪੈਂਦਾ ਵਾ, ਉਹਨਾਂ ਖਰਚਾ ਨਹੀਂ ਹੁੰਦਾ। ਅੱਲਾਹ ਤਾਲਾ ਨੇ ਉਹ ਸ਼ਮਸੀ ਤਵਾਨਾਈ ਸੂਰਜ ਦੇ ਜ਼ਰੀਏ ਜਿਹੜੀ ਉਹਦੇ ਤੋਂ ਲੋਕਾਂ ਨੇ ਪਲੇਟਾਂ ਲਾ ਕੇ ਤਾਂ ਆਪਣਾ ਪਿਆਜ਼ ਕੀਤੀ ਆ। ਦੇਖੋ ਜੀ ਇਹ ਜਿਹੜਾ ਹੁਣ ਲੱਗੇ ਆ ਚੱਕੀਆਂ ਲਾ ਲਈਆਂ ਵਾ ਜਾਂ ਬਿਜਲੀ ਦੇ ਲੱਗ ਗਈਆਂ ਜਾਂ ਪਲੇਟਾਂ ਤੇ ਲੱਗ ਗਈਆਂ, ਇਹਨਾਂ ਤੇ ਖਰਚਾ ਵੀ ਬੜਾ ਹੈ। ਖਰਚਾ ਹੀ ਬੜਾ ਵਾ। ਇਹ ਦੇਖੋ ਨਾ ਹੁਣ 100 150 200 ਤਾਈਂ ਚੱਕੀ ਵਾਲਾ ਲਾ ਲੈਂਦਾ ਪੈਸੇ। ਉਸ ਟਾਈਮ 1.5-2 ਕਿਲੋ ਆਟਾ ਦੇਣਾ ਤੇ ਆਪਣੇ ਘਰ ਲੈ ਜਾਣਾ ਪੀਸ। ਨਾਲੇ ਸਭ ਤੋਂ ਵੱਡੀ ਗੱਲ ਇਹ ਸਾਦਗੀ ਦੀ ਗੱਲ ਸੀ। ਉਹ ਸਾਦਗੀ ਦੇ ਵਿੱਚ ਹਾਂਜੀ ਚੀਜ਼ ਕੋ ਮੰਗਿਆ ਮਿਲ ਜਾਂਦੀ ਸੀ। ਖੰਡ, ਆਟਾ, ਚੌਲ, ਘੇ, ਮੱਖਣ ਇਹ ਚੀਜ਼ਾਂ ਆਮ ਸੀਗੀਆਂ। ਤੇ ਹੁਣ ਤਾਂ ਭਾਈ ਜਿੰਨੀ ਮਹਿੰਗਾਈ ਹੋ ਗਈ ਆ, ਕੋਈ ਬੰਦਾ ਕਿਸੇ ਨੂੰ ਮੰਗਿਆ ਤਾਂ ਜ਼ਹਿਰ ਨਹੀਂ ਦਿੰਦਾ ਤੇ ਬਾਕੀ ਚੀਜ਼ਾਂ ਤੇ ਬਹੁਤ ਦੂਰ ਹੈ। ਉਦੋਂ ਕੋਈ ਗਰੀਬ ਭਰਾ ਹੁੰਦਾ ਸੀਗਾ, ਦੁੱਧ ਆਮ ਹੁੰਦਾ ਸੀਗਾ, ਉਹਨੂੰ ਕਿਲੋ 2 ਕਿਲੋ ਐਵੇਂ ਫੜਾ ਦੇਣਾ। ਕੋਈ ਸ਼ਾਦੀਆਂ ਵਿਆਹ ਹੋਣ ਤੇ ਲੋਕਾਂ ਨੇ ਬਾਲਟੀਆਂ ਭਰ ਕੇ ਲੈ ਆਉਣੀਆਂ, ਉਹਨਾਂ ਨੂੰ ਦੇ ਦੇਣੀਆਂ, ਲਓ ਵੀ ਆਪਣਾ ਦੁੱਧ ਇਸਤੇਮਾਲ ਕਰੋ। ਯਾਨੀ ਖੁੱਲੇ ਦਿਲ ਹੁੰਦੇ ਸੀ। ਬੜੀਆਂ ਮਤਲਬ ਇਹ ਹੈ ਕਿ ਬਹੁਤ ਜ਼ਿਆਦਾ ਤਬਦੀਲੀਆਂ ਆ ਗਈਆਂ ਤੇ ਬਹੁਤ ਹੁਣ ਪੈਸੇ ਦਾ ਬੁਹਰਾਨ ਹੈ, ਮਹਿੰਗਾਈ ਦੀ ਵਜ੍ਹਾ ਨਾਲ ਸਾਰੀਆਂ ਤਬਦੀਲੀਆਂ ਆ ਰਹੀਆਂ ਤੇ ਦਿਲ ਛੋਟੇ ਹੁੰਦੇ ਜਾ ਰਹੇ ਆ। ਪੈਸਾ ਜਿੱਦਾਂ ਜ਼ਿਆਦਾ ਆ ਰਿਹਾ ਲੋਕਾਂ ਦੇ ਕੋਲ, ਉਸੇ ਤਰ੍ਹਾਂ ਦਿਲ ਛੋਟੇ ਹੋ ਰਹੇ ਆ ਕਿ ਮੈਂ ਇੰਨਾ ਪੈਸਾ ਇਹਨੂੰ ਕਿੱਦਾਂ ਦੇ ਦੇਵਾਂ। ਉਹ ਮਹਿੰਗਾਈ ਸਾਬਤ ਹੋ ਰਹੀ ਹੈ ਕਿ ਮਹਿੰਗਾਈ। ਬਹੁਤ ਮਿਹਰਬਾਨੀ ਜਨਾਬ ਤੁਹਾਡੀ ਇਨਫੋਰਮੇਸ਼ਨ ਦੇਣ ਦੀ ਤੇ ਸਾਡੇ ਨਾਜ਼ਰੀਨ ਨੂੰ ਇਨਫੋਰਮੇਸ਼ਨ ਦੇਣ ਦੀ। ਤੇ ਬਹੁਤ ਦਿਲਚਸਪ ਗੱਲਾਂ ਹੋਈਆਂ ਤੇ ਨੈਕਸਟ ਵੀਡੀਓ ਦੇ ਵਿੱਚ ਦੁਬਾਰਾ ਹਾਜ਼ਰ ਹੋਵਾਂਗੇ। ਉਦੋਂ ਤਾਈਂ ਅੱਲਾਹ ਹਾਫਿਜ਼।